दर्शकों ब्रेक तो बाद तुहाडा स्वागत है। जीरा साहब साडी अगली ईमेल सिडनी दियां सिख संगतां वल्लों आई है। इस लिखत दा विशा सिडनी विच मोदी दे खिलाफ कीता जाण वाला दिखावा है। ਅੱਜ ਮਿਤੀ 1/11/2014 ਨੂੰ ਸਿਡਨੀ ਦੀਆਂ ਸੰਗਤਾਂ ਨੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ ਘਰ ਪਾਰਕਲੀ ਵਿਖੇ ਜ਼ਰੂਰੀ ਮੀਟਿੰਗ ਕੀਤੀ। ਇਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਫੇਰੀ ਬਾਰੇ ਵਿਚਾਰ ਚਰਚਾ ਕੀਤੀ ਗਈ। ਸੰਗਤ ਦਾ ਇਹ ਵਿਚਾਰ ਸੀ ਕਿ ਮੋਦੀ RSS ਜੋ ਕਿ ਕੱਟੜ ਅਤੇ ਫਿਰਕੂ ਬ੍ਰਾਹਮਣ ਸੋਚ ਵਾਲੀ ਅੱਤਵਾਦੀ ਜਥੇਬੰਦੀ ਹੈ, ਬ੍ਰਾਹਮਣ ਸੋਚ ਸ਼ੂਦਰਾਂ, ਪਛੜੀਆਂ ਜਾਤਾਂ, ਜ਼ਿਮੀਂਦਾਰਾਂ ਅਤੇ ਕਾਮਿਆਂ ਦਾ ਸ਼ੋਸ਼ਣ ਕਰਦੀ ਆਈ ਹੈ ਅਤੇ ਇਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ ਜਾਨਵਰਾਂ ਤੋਂ ਵੀ ਬਦਤਰ ਦਰਜਾ ਦਿੰਦੀ ਆਈ ਹੈ। ਇਹੀ ਸੋਚ ਲੱਖਾਂ ਬੋਧੀਆਂ ਨੂੰ ਕਤਲ ਕਰਨ ਵਾਲੀ ਅਤੇ ਹੋਰ ਘੱਟ ਗਿਣਤੀਆਂ ਜਿਵੇਂ ਕਿ ਈਸਾਈ, ਮੁਸਲਮਾਨ ਅਤੇ ਸਿੱਖਾਂ ਦੇ ਬੱਚੇ, ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਨੂੰ ਜਿਉਂਦੇ ਸਾੜਨ ਅਤੇ ਸਿੱਖਾਂ ਦੇ ਕਤਲੇਆਮ ਅਤੇ ਨਸਲਕੁਸ਼ੀ ਦੀ ਜ਼ਿੰਮੇਵਾਰੀ ਹੈ। ਇਸ ਸੋਚ ਦਾ ਗੁਲਾਮ ਮੋਦੀ 1990 ਤੋਂ ਲੈ ਕੇ ਸਾਲਾਂ ਬੱਧੀ RSS ਦੀ ਪੰਜਾਬ ਸ਼ਾਖਾ ਦਾ ਪ੍ਰਧਾਨ ਰਿਹਾ ਹੈ। ਅੱਜ ਬ੍ਰਾਹਮਣ ਸੋਚ ਦਾ ਪੰਜਾਬ ਅਤੇ ਸਿੱਖਾਂ ਦੀ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਤੇ ਪੂਰਾ ਕਬਜ਼ਾ ਹੈ। 1987 ਤੋਂ ਪਹਿਲਾਂ ਅਤੇ ਹੁਣ ਤੱਕ ਇਸ ਸੋਚ ਦਾ ਹੀ ਨਤੀਜਾ ਹਨ ਗੁਰਦੁਆਰਿਆਂ ਦੀ ਆਜ਼ਾਦੀ ਲਈ ਸਿੰਘਾਂ ਦਾ ਝੰਡਾ ਨਾਲ ਬੰਨ੍ਹ ਕੇ ਸਾੜੇ ਜਾਣਾ ਅਤੇ ਬੇਅੰਤ ਹੋਰ ਕੁਰਬਾਨੀਆਂ, ਪੰਜਾਬ ਦੀ ਵੰਡ ਸਮੇਂ ਲੱਖਾਂ ਦਾ ਘਾਣ, 90% ਕੁਰਬਾਨੀਆਂ ਦੇ ਬਾਵਜੂਦ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ, ਪੰਜਾਬ ਦੀ ਹੋਰ ਵੰਡ, ਪਾਣੀਆਂ ਦੀ ਲੁੱਟ, ਅਕਾਲ ਤਖਤ ਤੇ ਫੌਜੀ ਹਮਲਾ ਤੇ ਇਸ ਦੀ ਤਬਾਹੀ, ਲੱਖਾਂ ਸਿੱਖਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲੇਆਮ, ਅਨਮੁੱਲੀ ਸਿੱਖ ਲਾਇਬ੍ਰੇਰੀ ਦੀ ਤਬਾਹੀ, ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ, ਗੁੰਡਿਆਂ ਤੇ ਮੁਕੱਦਮੇ ਚਲਾ ਕੇ ਸਜ਼ਾਵਾਂ ਦੇਣ ਦੀ ਬਜਾਏ ਵਜ਼ੀਰੀਆਂ ਦੇਣੀਆਂ, ਜੇਲ੍ਹਾਂ ਵਿੱਚ ਸੜ ਰਹੇ ਸਜ਼ਾਵਾਂ ਕੱਟ ਰਹੇ ਸਿੱਖਾਂ ਨੂੰ ਰਿਹਾ ਨਾ ਕਰਨਾ, ਸਿੱਖਾਂ ਦੀ ਨਸਲਕੁਸ਼ੀ, ਪੰਜਾਬ ਵਿੱਚ ਚੱਲਦੇ ਨਸ਼ਿਆਂ ਦੇ ਦਰਿਆ, ਪੰਜਾਬ ਦੀ ਮੰਗਤਿਆਂ ਵਾਲੀ ਤਰਸਯੋਗ ਹਾਲਤ, ਹਰ ਰੋਜ਼ ਸਿੱਖ ਜ਼ਿਮੀਂਦਾਰਾਂ ਦੁਆਰਾ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਅਤੇ ਕੈਂਸਰ ਮਹਾਮਾਰੀ ਲਈ ਬ੍ਰਾਹਮਣ ਸੋਚ ਹੀ ਜ਼ਿੰਮੇਵਾਰ ਹੈ। ਇਸੇ ਫਿਰਕੂ ਅਤੇ ਸਾੜੇ ਦੀ ਸੋਚ ਅਧੀਨ ਹੋ ਕੇ ਮੋਦੀ ਗੁਜਰਾਤ ਦੇ ਸਿੱਖਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਕੱਖੋਂ ਹੋਲੇ ਕਰਨ ਤੇ ਬਾਜਿਦ ਹੈ। ਮੋਦੀ ਦੀਆਂ ਇਹਨਾਂ ਬ੍ਰਾਹਮਣਵਾਦੀ ਅਤੇ ਗੈਰ ਮਨੁੱਖੀ ਹਰਕਤਾਂ ਕਰਕੇ ਅਮਰੀਕਾ, ਕੈਨੇਡਾ ਤੇ ਬਰਤਾਨੀਆ ਦੀਆਂ ਸਰਕਾਰਾਂ ਨੇ ਇਸ ਦੇ ਇਹਨਾਂ ਮੁਲਕਾਂ ਵਿੱਚ ਦਾਖਲੇ ਤੇ ਰੋਕ ਲਾ ਦਿੱਤੀ ਸੀ। ਇਸ ਸਭ ਕੁਝ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਗਤ ਨੇ ਇਹ ਫੈਸਲਾ ਲਿਆ ਹੈ ਕਿ ਅਜਿਹੇ ਇਨਸਾਨ ਅਤੇ ਇਸ ਦੀ ਪਾਲਣਹਾਰ ਜਥੇਬੰਦੀ ਨੂੰ ਬੇਨਕਾਬ ਕੀਤਾ ਜਾਵੇ। ਇਸ ਦੀ ਆਸਟ੍ਰੇਲੀਆ ਫੇਰੀ ਦਾ ਸਭ ਜਥੇਬੰਦੀਆਂ ਵਿਰੋਧ ਕਰਨ ਅਤੇ ਇਸ ਨੂੰ ਮੂੰਹ ਨਾ ਲਾਉਣ। ਸੰਗਤਾਂ ਵੱਲੋਂ ਸਭ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਮੌਕੇ ਆਪਣੇ ਜਾਤੀ ਵਖਰੇਵਿਆਂ ਨੂੰ ਪਾਸੇ ਰੱਖ ਕੇ ਮੋਦੀ ਅਤੇ RSS ਦਾ ਪਰਦਾਫਾਸ਼ ਕੀਤਾ ਜਾਵੇ। ਸਿੱਖ ਕਾਉਂਸਲ ਆਫ ਆਸਟ੍ਰੇਲੀਆ ਵੱਲੋਂ ਮੋਦੀ ਦੇ ਸਵਾਗਤ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਦੀ ਸਿੱਖ ਸੰਗਤਾਂ ਨੇ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਸਿੱਖ ਹਿੱਤਾਂ ਵਿੱਚ ਇੱਕ ਚੰਗਾ ਕਦਮ ਦੱਸਿਆ ਹੈ। ਹੋਰ ਸਿੱਖ ਅਤੇ ਪੰਜਾਬੀ ਜਥੇਬੰਦੀਆਂ ਨੂੰ ਵੀ ਪੁਰਜ਼ੋਰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਆਪ ਨੂੰ ਮੋਦੀ ਤੋਂ ਵੱਖ ਰੱਖਣ ਅਤੇ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਵੱਲੋਂ ਉਲੀਕੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਜੀ ਡਾਕਟਰ ਸਾਹਿਬ, ਸਿਡਨੀ ਦੀਆਂ ਸਿੱਖ ਸੰਗਤਾਂ ਵੱਲੋਂ ਆਈ ਇਸ ਮੇਲ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਜੀ। ਉਸ ਤੋਂ ਪਹਿਲਾਂ ਉੱਥੇ ਜਿਹੜੇ ਸਾਡੇ ਵੈਲਵਿਸ਼ਰ ਨੇ ਔਰ ਖ਼ਾਸ ਤੌਰ ਤੇ ਕੌਮੀ ਆਵਾਜ਼ ਪ੍ਰੋਗਰਾਮ ਰਾਹੀਂ ਜਾਗਰੂਕ ਸਰੋਤੇ ਦਰਸ਼ਕ ਇਸ ਪ੍ਰੋਗਰਾਮ ਨਾਲ ਵੀ ਜਿਹੜੇ ਜੁੜੇ ਹੋਏ ਨੇ ਉਹਨਾਂ ਨਾਲ ਵੀ ਮੇਰਾ ਰਾਬਤਾ ਰਿਹਾ। ਬਹੁਤ ਸਾਰੇ ਹੋਰ ਇੰਡੀਵਿਜੂਅਲ ਸਟੂਡੈਂਟਸ ਨੇ ਵੀ ਮੇਰੇ ਨਾਲ ਕਮਿਊਨੀਕੇਟ ਕੀਤਾ ਇਸ ਮੁੱਦੇ ਤੇ। ਮੈਨੂੰ ਖੁਸ਼ੀ ਹੁੰਦੀ ਹੈ ਕਿ ਆਸਟ੍ਰੇਲੀਆ ਤੋਂ ਜਦੋਂ ਕੋਈ ਭੈਣ ਜਦੋਂ ਕੋਈ ਵੀਰ ਕਾਲ ਕਰਦਾ ਜੀ ਤੇ ਮੈਨੂੰ ਇੱਕ ਪਾਸੇ ਅਸੀਂ ਟੈਕਨੋਲੋਜੀ ਦੇ ਸ਼ੁਕਰਗੁਜ਼ਾਰ ਹੈ ਕਿ ਕਿਵੇਂ ਮੈਸੇਜ ਜਿਹੜਾ ਹੈ ਉਹ ਅਕ੍ਰੋਸ ਜਾਂਦਾ ਹੈ ਤੇ ਦੂਸਰੇ ਪਾਸੇ ਮੈਨੂੰ ਹੁੰਦਾ ਹੈ ਵੀ ਜਿੰਨੀ ਵਾਰਮਥ ਜਿੰਨਾ ਪਿਆਰ ਉਹ ਵਿਦਿਆਰਥੀ ਦਿਖਾਉਂਦੇ ਨੇ ਉਹ ਮੈਂ ਸਮਝਦਾ ਵੀ ਕਈ ਵਾਰੀ ਕਿ ਮੈਂ ਡਿਜ਼ਰਵ ਨਹੀਂ ਕਰਦਾ, ਪਰ ਜਿਵੇਂ ਉਹਨਾਂ ਨੂੰ ਲੱਗਦਾ ਹੈ ਔਰ ਉਹ ਮਹਿਸੂਸ ਕਰਦੇ ਨੇ। ਔਰ ਇਹ ਪਾਰਟ ਵੀ ਕਿਉਂਕਿ ਅਮਰੀਕਾ ਦੀ ਜਿਹੜੀ ਫੇਰੀ ਸੀ ਮੋਦੀ ਦੀ, ਜਿਵੇਂ ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਚਾਰੋਂ ਥਾਵਾਂ ਦੇ ਉੱਤੇ ਉਹਨੂੰ ਚੈਲੰਜ ਕੀਤਾ, ਹੁਣ ਉਹ ਆਸਟ੍ਰੇਲੀਆ 'ਚ ਆ ਰਿਹਾ 16-17 ਵਾਲੀਆਂ ਉਹਨਾਂ ਡੇਟਾਂ ਦੇ ਵਿੱਚ ਜੀ। ਔਰ ਉਹਨਾਂ ਨੇ ਜਿਵੇਂ ਬੜੇ ਵੇਰਵੇ ਦੇ ਨਾਲ, ਔਰ ਮੈਂ ਸਮਝਦਾ ਵੀ ਇਹ ਉਹਨਾਂ ਨੇ ਪੂਰਾ ਕੇਸ ਬਿਲਟ ਕੀਤਾ ਜੀ ਜੀ। ਕਿਉਂਕਿ ਇੱਥੇ ਵੀ ਜਦੋਂ ਅਸੀਂ ਨਿਊਯਾਰਕ ਜਾਂ ਵਾਸ਼ਿੰਗਟਨ ਕਰਦੇ ਸੀ ਕਈ ਵੈਲ ਮੀਨਿੰਗ ਹਿੰਦੂ ਜਿਹੜੇ ਉਹਨਾਂ 'ਚੋਂ ਕਰਾਊਡ 'ਚੋਂ ਹੀ ਨਿਕਲ ਕੇ ਆਉਂਦੇ ਸੀ ਕਿ ਜੀ ਮੋਦੀ ਨੇ ਸਿੱਖੋं का क्या बिगाड़ा है, चलो मुसलमानों का तो हुआ, आपका क्या बिगाड़ा है। सो मैं समझदा भी उन्होंने बड़ा ये सारी जी लिखत दे विच सिद्धांतक केस बिल्ट किए
ਪਹਿਲਾਂ ਤਾਂ ਇਹ ਹੈ ਵੀ ਇਹ ਵਿਚਾਰਧਾਰਾ ਕੀ ਹੈ ਹਿੰਦੂਤਵਾਦੀ, ਜਿਹਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ, ਕਿਵੇਂ ਇਸ ਦੇ ਵਿੱਚ ਦਲਿਤ ਔਰ ਕਿਸਾਨ ਔਰ ਦੂਸਰੇ ਸਾਰੇ ਜਿਹੜੇ ਵਰਗ ਨੇ ਉਹ ਸਫਰ ਕਰਦੇ ਨੇ, ਕਿਵੇਂ ਇਸ ਵਿਚਾਰਧਾਰਾ ਵਾਲਿਆਂ ਨੇ ਬੋਧੀਆਂ ਦਾ ਕਤਲ ਕੀਤਾ, ਬੁੱਧ ਧਰਮ ਦਾ ਸਫਾਇਆ ਕੀਤਾ ਸ਼ਾਸਤਰ ਔਰ ਸ਼ਸਤਰ ਦੇ ਨਾਲ, ਔਰ ਕਿਵੇਂ ਅੱਜ ਈਸਾਈ, ਮੁਸਲਮਾਨ, ਸਿੱਖ ਇਸ ਵਿਚਾਰਧਾਰਾ ਦੇ ਨਿਸ਼ਾਨੇ ਤੇ ਨੇ ਔਰ ਉਹਨਾਂ ਨੂੰ ਦਰੜਨ ਦੇ ਲਈ, ਦਲਣ ਦੇ ਲਈ, ਮਰਜ ਕਰਨ ਦੇ ਲਈ ਆਪਣੇ 'ਚ ਉਹਨਾਂ ਨੇ ਪੂਰੇ ਜਿਹੜੇ ਨੇ ਆਪਣੇ ਸਾਰੇ ਹਥਿਆਰ ਝੋਂਕੇ ਹੋਏ ਨੇ। ਔਰ ਫਿਰ ਮੋਦੀ ਬਾਰੇ ਹਾਲਾਂਕਿ ਆਇਆ ਇੱਧਰ ਉੱਧਰ, ਲੇਕਿਨ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਕਿਹਾ ਵੀ ਇੱਕ ਸਟੇਜ ਤੇ ਮੋਦੀ ਪੰਜਾਬ ਦੇ ਵਿੱਚ ਇਹ ਵਿਚਾਰਧਾਰਾ ਵਾਲੀ ਜਿਹੜੀ ਜਮਾਤ ਹੈ RSS ਉਹਦਾ ਮੁੱਖ ਇੰਚਾਰਜ ਸੀ। ਔਰ ਇਹ ਗੱਲ ਬੜੀ ਅਹਿਮ ਹੈ ਕਿ ਅੱਜ ਪੰਜਾਬ ਦੇ ਵਿੱਚ ਈਵਨ ਕੈਪਟਨ ਅਮਰਿੰਦਰ ਸਿੰਘ ਨੇ 2 ਦਿਨ ਪਹਿਲਾਂ ਕਿਹਾ ਜੀ ਕਿ RSS ਨੇ ਜਿਹੜਾ ਪੰਜਾਬ ਦੇ ਪਿੰਡਾਂ 'ਚ ਆਪਣੀਆਂ ਸ਼ਾਖਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ, ਇਹ ਤਾਂ ਫਿਰਕੂ ਤਣਾਅ ਪੈਦਾ ਕਰੇਗਾ, ਇਹ ਪੰਜਾਬ ਦੇ ਵਿੱਚ ਜਿਹੜੀ ਸਦਭਾਵਨਾ ਇਹਨੂੰ ਖਰਾਬ ਕਰੇਗਾ। ਪਰ ਇਸ ਦਾ ਮੋਦੀ ਐਕਸਪਰਟ ਹੈ। ਫਿਰ ਉਹਨਾਂ ਨੇ ਕੁਰਬਾਨੀਆਂ ਦੀ ਗੱਲ ਕੀਤੀ ਹੈ ਵੀ ਕਿਵੇਂ ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ ਗੁਰਦੁਆਰੇ ਸਾਡੇ, ਕਿਵੇਂ ਅਸੀਂ ਕੀਤੇ, ਔਰ ਅੱਜ ਫਿਰ ਕਿਵੇਂ RSS ਦੀ ਵਿਚਾਰਧਾਰਾ ਜਿਹੜੀ ਹੈ ਉਹ ਹਾਵੀ ਹੈ ਪੰਜਾਬ ਦੀ। ਉਹਨਾਂ ਨੇ ਗੱਲ ਕਰਦੇ ਆ ਅਕਾਲ ਤਖਤ ਸਾਹਿਬ ਤੇ ਹਮਲਾ, ਸਿੱਖ ਲਾਇਬ੍ਰੇਰੀ ਦੀ ਡਿਸਟਰਕਸ਼ਨ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਜੇਲ੍ਹਾਂ 'ਚ ਬੰਦ ਨੌਜਵਾਨ, ਨਸ਼ਿਆਂ ਦੇ ਵਾਗਰੇ ਦਰਿਆ, ਸਾਡੀ ਹਾਲਤ ਮੰਗਤਿਆਂ ਵਰਗੀ ਹੈ, ਸੁਸਾਈਡ ਕਿਵੇਂ ਕਿਸਾਨ ਕਰ ਰਹੇ ਨੇ, ਕੈਂਸਰ ਵਰਗੀ ਨਾਮਰਾਦ ਬਿਮਾਰੀ, ਔਰ ਗੁਜਰਾਤ ਦੇ ਹਵਾਲੇ ਨਾਲ ਕਿ ਕਿਵੇਂ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਮੋਦੀ ਨੇ ਖੋਹੀਆਂ ਨੇ। ਇਸ ਗੱਲ ਵੱਲ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਇਸ ਕਿਸਮ ਦਾ ਇਹ ਬੰਦਾ ਸੀ ਕਿ ਰੋਕ ਲਾਈ ਸੀ ਅਮਰੀਕਾ ਨੇ, ਕੈਨੇਡਾ ਨੇ, ਇੰਗਲੈਂਡ ਨੇ, ਔਰ ਹੁਣ ਜਿਹੜਾ ਇਹ ਸਾਹਮਣੇ ਆ ਰਿਹਾ ਇਹਨੂੰ ਬੇਨਕਾਬ ਕਰਨਾ। ਔਰ ਉਹਦੇ 'ਚ ਇਨੀਸ਼ੀਅਲੀ ਇਹ ਇੱਕ ਮੰਦਭਾਗੀ ਗੱਲ ਸੀ ਕਿ ਆਸਟ੍ਰੇਲੀਆ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਜਿਹੜਾ ਜਿਵੇਂ ਇੱਥੇ ਫਰਾਡ ਕੀਤਾ ਡਰਾਮਾ, 18-20 ਹਜ਼ਾਰ ਗੁਜਰਾਤੀ ਇਕੱਠੇ ਕਰਕੇ ਜੀ ਸਾਰਾ ਅਮਰੀਕਾ ਜਿਵੇਂ ਉਹਦੇ ਪੈਰਾਂ ਤੇ ਚੁੱਕ ਗਿਆ, ਇਵੇਂ ਹੀ RSS ਦਾ ਨੰਬਰ 2 ਮੈਨ ਜਿਹੜਾ ਉਹ ਆਸਟ੍ਰੇਲੀਆ ਪਹੁੰਚਿਆ ਹੋਇਆ ਕਿ ਜੀ ਬਹੁਤ ਵੱਡੀ ਰੈਲੀ ਕਰਨੀ ਹੈ। ਉਹਦੇ ਸਿੱਖ ਜਥੇਬੰਦੀਆਂ ਵੀ ਘੜੀਸੀਆਂ। ਸੋ ਉਹਨਾਂ ਦੇ ਕਹਿਣ ਮੁਤਾਬਕ ਸਿੱਖ ਕਾਉਂਸਲ ਆਫ ਆਸਟ੍ਰੇਲੀਆ ਨੇ ਉਹਨਾਂ ਤੋਂ ਜਿਹੜਾ ਕਿਨਾਰਾਕਸ਼ੀ ਕੀਤੀ ਹੈ, ਵੈਲਕਮ ਜੀ। ਔਰ ਬਾਕੀ ਜਥੇਬੰਦੀਆਂ ਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਤੋਂ ਵੱਖ ਕਰੋ, ਔਰ ਮੈਂ ਸਮਝਦਾ ਵੀ ਇਹ ਦਬਾਅ ਬਣਾਏ ਰੱਖਣਾ ਚਾਹੀਦਾ। ਬਟ ਐਟ ਦਾ ਸੇਮ ਟਾਈਮ ਔਰ ਮੈਂ ਤਾਂ ਇਹ ਸੁਝਾਅ ਦਿੱਤਾ ਸੀ, ਮੈਂ ਕਿਹਾ ਜੀ ਜੇ ਉਹਨੇ ਸਿਡਨੀ ਹੈ ਸਿਡਨੀ ਕਰੋ, ਜਿੱਥੇ ਜਿੱਥੇ ਵੀ ਕੈਨਬਰਾ ਆਸਟ੍ਰੇਲੀਆ 'ਚ ਰਾਜਧਾਨੀ ਹੈ ਉੱਥੇ ਵੀ ਪ੍ਰੋਟੈਸਟ ਕਰੋ, ਔਰ ਜਿੱਥੇ ਵੀ ਹੋਰ ਇਸ ਦਾ ਕਿਤੇ ਕੋਈ ਮੀਟਿੰਗ ਦਾ ਜਾਂ ਕਿਤੇ ਵੀ ਹੈ ਭਾਵੇਂ ਥੋੜੇ ਵੀ ਹੋਣ, ਇਹ ਚੈਲੰਜ ਹੋਣਾ ਚਾਹੀਦਾ। ਸੋ ਅਸੀਂ ਆਸਟ੍ਰੇਲੀਆ ਦੇ ਆਪਣੇ ਸਾਰੇ ਵੈਲ ਵਿਸ਼ਰਸ ਨੂੰ, ਖਾਸ ਤੌਰ ਤੇ ਜਿਹੜੇ ਸਾਡੇ ਉੱਥੇ ਸਟੂਡੈਂਟ ਵੀਰ ਭੈਣਾਂ ਆਏ ਨੇ, ਮਿਹਨਤ ਵੀ ਕਰਦੇ ਨੇ, ਆਪਣਾ ਦਸਵੰਧ ਵੀ ਕੱਢਦੇ ਨੇ ਔਰ ਜੁੜੇ ਵੀ ਹੋਏ ਨੇ ਸਾਡੇ ਪ੍ਰੋਗਰਾਮ ਨਾਲ, ਪੰਥ ਨੂੰ ਪਿਆਰ ਕਰਦੇ ਨੇ ਜੀ। ਉੱਥੋਂ ਇੱਕ ਭੈਣ ਜੀ ਦੀ 2 ਦਿਨ ਪਹਿਲਾਂ ਹੀ ਕਾਲ ਸੀ, ਉਹਨਾਂ ਨੇ ਬੜੇ ਜਜ਼ਬਾਤੀ ਸੀ, ਕਹਿੰਦੇ ਹੁਣ ਤਾਂ ਇਵੇਂ ਲੱਗਦਾ ਜਿਵੇਂ ਖਾਲਿਸਤਾਨ ਬਣ ਜਾਏਗਾ ਕਿ ਵੀ ਅਸੀਂ 2 ਸਾਲ ਪਹਿਲਾਂ ਜਿਵੇਂ ਅਸੀਂ ਸੋਚਦੇ ਸੀ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ, ਹੁਣ ਪਤਾ ਲੱਗਿਆ। ਸੋ ਮੈਂ ਸਮਝਦਾ ਵੀ ਜਿਹੜੀ ਹੋਪ ਹੈ ਔਰ ਜਿਹੜੀ ਇਹ ਇਨਵੋਲਵਮੈਂਟ ਹੈ ਇਮੋਸ਼ਨਲ, ਇਹ ਬੜੀ ਇੰਪੋਰਟੈਂਟ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਜ਼ੋਰਦਾਰ ਪ੍ਰੋਟੈਸਟ ਹੋਣੇ ਚਾਹੀਦੇ ਨੇ ਔਰ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ। ਸੋ ਸਮੂਹ ਸਿੱਖ ਸੰਗਤਾਂ ਦਾ, ਪ੍ਰਬੰਧਕਾਂ ਦਾ ਜਿਨ੍ਹਾਂ ਨੇ ਮੀਟਿੰਗ ਆਰਗੇਨਾਈਜ਼ ਕੀਤੀ ਜੀ ਔਰ ਇਹ ਫਾਈਨਲ ਡਿਸੀਜਨ ਲਿਆ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜੀ। ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।